ਚਾਹ ਵਾਲੇ ਨੇ ਮੱਥਾ ਉਸ ਕੌਮ ਨਾਲ ਲਾਇਆ ਹੈ ਜਿਹਦੇ ਛੋਟੇ ਛੋਟੇ ਪਚੰਗੀ ਉਹਨਾਂ ਦੇ ਐਸੇ ਜਜ਼ਬੇ ਜਿਹੜੇ ਠੰਡੇ ਬੁਰਜ ਠੰਡੇ ਨਾ ਕਰ ਸਕੇ, ਜਿਹੜਾ ਕੱਲਾ ਕੱਲਾ 1.25 ਲੱਖ ਨਾਲ ਲੜ ਗਿਆ। ਇਹ ਉਸ ਕੌਮ ਦੇ ਨਾਲ ਮੱਥਾ ਲਾਈ ਬੈਠੇ ਨੇ। ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਜਿਹੜੀ ਜਾਂ ਕਿਸੇ ਵੀ ਸਰਕਾਰ ਦੀ ਦੂਸਰੇ ਦੇਸ਼ 'ਚ ਜਿਹੜੀਆਂ ਕਾਰਵਾਈਆਂ ਕਰਾਉਣ ਦਾ ਜਿਹੜੇ ਕ੍ਰਾਈਮ ਆ, ਉਹ ਸਿਰਫ ਇਸ ਹੱਦ ਤੱਕ ਸੀਮਤ ਨਹੀਂ ਕਿ ਬੰਦਿਆਂ ਦੀ ਸ਼ਹੀਦੀ ਹੋ ਜਾਏ। ਇਹ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ ਕਿ ਜਿਹੜੇ ਬੰਦੇ ਬਾਹਰ ਫਿਰਦੇ ਨੇ ਉਹਨਾਂ ਦੀ ਮੋਨੀਟਰਿੰਗ ਕੀਤੀ ਜਾਵੇ। ਇਹ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ ਜਦੋਂ ਬਾਰਡਰ ਟੱਪਦੇ ਨੇ ਉਹਨਾਂ ਨੂੰ ਤੰਗ ਕੀਤਾ ਜਾਵੇ। ਇਹ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ ਕਿ ਜਿਹੜੇ ਉਹਨਾਂ ਦੇ ਪਿੱਛੇ ਘਰ ਵਸਦੇ ਆ ਜਾਂ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਵਾਂਗੇ ਜਿਹੜੇ ਉਹਨਾਂ ਦੇ ਭੈਣ ਭਾਈ ਪਿੱਛੇ ਵਸਦੇ ਆ, ਉਹਨਾਂ ਨੂੰ ਤੰਗ ਕਰਨਾ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ। 84 ਦੇ ਦੋ ਪ੍ਰਭਾਵ ਪਏ ਆ। ਕਦੇ ਐਨਾਲਿਸਿਸ ਕਰਿਆ ਕਰੋ। ਅਮਰੀਕਾ ਦੇ ਕੈਨੇਡਾ ਦੇ ਗੁਰਦੁਆਰਿਆਂ ਤੇ ਲੈਫਟਿਸਟ ਦਾ ਕਬਜ਼ਾ ਸੀ। ਗੁਰੂ ਘਰਾਂ ਦੇ ਵਿੱਚ ਪਰਦਾ ਕਰਕੇ ਲੋਕ ਨੰਗੀ ਸਿਰੀ ਫਿਰਦੇ ਸੀ 84 ਤੋਂ ਪਹਿਲਾਂ ਅਮਰੀਕਾ ਦੇ ਕੈਨੇਡਾ ਦੇ ਗੁਰਦੁਆਰਿਆਂ 'ਚ। ਅਮਰੀਕਾ ਦੇ ਗੁਰਦੁਆਰਿਆਂ 'ਚ ਉੱਥੇ ਸੋਸ਼ਲ ਫੰਕਸ਼ਨ ਹੁੰਦੇ ਸੀ, ਇੱਥੇ ਬੈਠੇ ਅਮਰੀਕਾ ਦੀ ਸੰਗਤ ਵਾਲੇ 84 ਤੋਂ ਪਹਿਲਾਂ। ਪਰ ਇਹ ਉਹਨਾਂ ਸ਼ਹੀਦਾਂ ਦੀ ਦੇਣ ਹੈ, ਇਹ 84 ਦੀ ਦੇਣ ਹੈ। ਇਹ ਦਰਬਾਰ ਸਾਹਿਬ ਤੇ ਜਦ ਹਮਲਾ ਹੋਇਆ ਤੇ ਉਹਨੇ ਸਿੱਖ ਸਪਿਰਿਟ ਨੂੰ ਜਿਹੜਾ ਉਹ ਜਾਗਰਤ ਕੀਤਾ। ਆਪਾਂ ਸਾਰੇ ਰੌਲਾ ਦਾ ਪਾਈ ਜਾਂਦੇ ਆ ਵੀ ਸਾਡਾ ਆ ਵੀ ਮਸਲਾ, ਸਾਡਾ ਆ ਵੀ ਮਸਲਾ, ਸਾਡਾ ਇਹ ਵੀ ਮਸਲਾ। ਸਾਡੇ ਮਸਲੇ ਦਾ ਇੱਕੋ ਹੀ ਹੱਲ ਹੈ, ਸਾਡਾ ਕੌਮੀ ਕਾਰ ਖਾਲਿਸਤਾਨ। ਖਾਲਿਸਤਾਨ ਸਾਰੇ ਮਸਲਿਆਂ ਨੂੰ ਖਤਮ ਕਰ ਦੇਗਾ ਔਰ ਸਿਰਫ ਸਿੱਖਾਂ ਵਾਸਤੇ ਨਹੀਂ ਕਰੇਗਾ, ਉਸ ਧਰਤੀ ਨੂੰ ਕਰੇਗਾ ਜਿੱਥੇ ਹੁਣ ਕੌਨਫਲਿਕਟ ਵੱਧ ਤੋਂ ਵੱਧ ਆ ਰਿਹਾ। ਸੰਗਤ ਜੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਨੇ 5 ਮਿੰਟ ਕਹੇ, ਇੱਥੇ 1 ਮਿੰਟ ਜਿਹਨੂੰ ਦੇ ਰਹੇ ਆ ਉਹ 5 ਮਿੰਟ ਲਾਂਦਾ, ਸੋ 5 ਨੂੰ ਮੈਂ 5 ਨਾਲ ਜ਼ਰਬ ਦਿਆਂ ਤਾਂ 20-25 ਮਿੰਟ ਤਾਂ ਬਣ ਹੀ ਜਾਂਦੇ ਆ। ਭਾਈ ਸਾਹਿਬ ਦਾ ਸਭ ਤੋਂ ਪਹਿਲਾਂ ਤਾਂ ਬਹੁਤ ਧੰਨਵਾਦ ਕਿ ਜਰਮਨੀ ਦੀ ਧਰਤੀ ਤੇ ਇਹਨਾਂ ਨੇ ਬਹੁਤ ਇਤਿਹਾਸਕ ਸਮਾਗਮ ਕਰਾਇਆ। ਤੁਸੀਂ ਜਿਹੜੇ ਫਰੈਂਕਫਰਟ ਤੇ ਜਰਮਨੀ ਦੇ ਵਾਸੀ ਹੋ, ਸ਼ਾਇਦ ਤੁਹਾਨੂੰ ਅੱਜ ਇਹ ਫੀਲ ਨਾ ਹੋਇਆ ਹੋਵੇ ਕਿ ਇੱਥੇ ਕਿੱਡਾ ਵੱਡਾ ਇਤਿਹਾਸਕ ਇਕੱਠ ਹੋਇਆ। ਪਰ ਕੱਲ ਨੂੰ ਜਦੋਂ ਸਾਡਾ ਕੌਮੀ ਕਾਰ ਖਾਲਿਸਤਾਨ ਵਜੂਦ 'ਚ ਆਏਗਾ ਤੇ ਜਰਮਨੀ ਦਾ ਇਹ ਸਮਾਗਮ ਉਹਦੇ 'ਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਏਗਾ। ਜਦੋਂ ਇਤਿਹਾਸ ਬਣ ਰਿਹਾ ਹੁੰਦਾ ਤੇ ਬਣਾਉਣ ਵਾਲਿਆਂ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਇਤਿਹਾਸ ਬਣਾ ਰਹੇ ਹਾਂ। ਤੁਸੀਂ ਇੱਥੇ ਇਤਿਹਾਸ ਇਸ ਵਾਸਤੇ ਬਣਾਇਆ ਕਿਉਂਕਿ ਸਾਡੇ ਉੱਤੇ ਸਿੱਖ ਕੌਮ ਦੇ ਜਰਨੈਲਾਂ ਨੂੰ ਸ਼ਹੀਦ ਕਰਾਇਆ ਜਾ ਰਿਹਾ, ਸਿੱਖ ਕੌਮ ਦੇ ਐਕਟਿਵਿਸਟ ਨੂੰ ਸ਼ਹੀਦ ਕਰਾਇਆ ਜਾ ਰਿਹਾ। ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜ਼ਮਾਨਾ, ਤੇ ਉਸ ਜ਼ਮਾਨੇ ਦੇ ਵਿੱਚ ਸਾਡੇ ਸਿੰਘਾਂ ਨੂੰ ਜਿਹਦੇ 'ਚ ਹਿੰਮਤ ਸਿੰਘ ਸ਼ਾਮਲ ਆ, ਜਿਹ 'ਚ ਡਾਕਟਰ ਅਮਰਜੀਤ ਸਿੰਘ ਸ਼ਾਮਲ ਆ, ਜਿਹ 'ਚ ਜਾਫੀ ਸਿੰਘ ਸ਼ਾਮਲ ਆ। ਇਹਨਾਂ ਨੂੰ FBI ਨੇ, ਜਿਹੜੀ ਅਮਰੀਕਨ ਸਰਕਾਰ ਦੀਆਂ ਏਜੰਸੀਆਂ, ਉਹਨਾਂ ਨੇ ਕਿਹਾ ਵੀ ਤੁਸੀਂ ਅਮਰੀਕਾ ਛੱਡ ਕੇ ਬਾਹਰ ਨਾ ਜਾਓ, ਤੁਹਾਡੀ ਜਾਨ ਨੂੰ ਖਤਰਾ, ਪਰ ਆਪਣੀ ਜਾਨ ਤੇ ਖੇਡ ਕੇ ਤੁਹਾਡੇ ਵਾਸਤੇ ਜਰਮਨੀ ਦੀ ਧਰਤੀ ਤੇ ਆਏ ਆ। ਇਹ ਜਿਹੜਾ 56 ਇੰਚ ਦਾ ਚਾਹ ਵੇਚਣ ਵਾਲਾ ਵਾ, ਉਹਦੇ ਮੂੰਹ ਤੇ ਚੰਡ ਆ। ਤੇ ਉਹਨੂੰ ਮੈਂ ਇੱਕ ਸ਼ੇਰ ਸੁਣਾਵਾਂ ਕਿਉਂਕਿ ਉਹਨਾਂ ਦੀ ਸਾਰੀ ਏਜੰਸੀਆਂ ਵਾਚ ਕਰਦੀਆਂ ਵਾ। ਸਿੱਖ ਕਿੱਥੇ ਖੜਾ, ਇਹਦੇ ਬਾਰੇ ਕਿਸੇ ਨੇ ਬਹੁਤ ਸੋਹਣਾ ਸ਼ੇਰ ਕਿਹਾ कि गोली क्या है, हम तो टैंकों की सफ़े चीर दिया करते हैं, उस वक्त से मिलता है शहादत का सफर जब माओ की गोद में दूध पिया करते हैं। ਇਹ ਚਾਹ ਵਾਲੇ ਨੇ ਮੱਥਾ ਉਸ ਕੌਮ ਨਾਲ ਲਾਇਆ ਹੈ ਜਿਹਦੇ ਛੋਟੇ ਛੋਟੇ ਪਚੰਗੀ ਉਹਨਾਂ ਦੇ ਐਸੇ ਜਜ਼ਬੇ ਜਿਹੜੇ ਠੰਡੇ ਬੁਰਜ ਠੰਡੇ ਨਾ ਕਰ ਸਕੇ, ਜਿਹੜਾ ਕੱਲਾ ਕੱਲਾ 1.25 ਲੱਖ ਨਾਲ ਲੜ ਗਿਆ। ਇਹ ਉਸ ਕੌਮ ਦੇ ਨਾਲ ਮੱਥਾ ਲਾਈ ਬੈਠੇ ਨੇ ਜਿਨ੍ਹਾਂ ਨੇ ਪੰਜਾਬ ਦੀ ਲਹੂ ਲਿਬੜੀ ਧਰਤੀ ਨੂੰ ਅਮਨ ਦਿੱਤਾ। ਇਹ ਉਸ ਕੌਮ ਨਾਲ ਮੱਥਾ ਲਾ ਬੈਠਾ ਹੈ ਜਿਨ੍ਹਾਂ ਦੇ ਬੰਦ ਚਰਾਏ ਗਏ, ਜਿਹੜੇ ਟਾਇਰ ਪਾ ਕੇ ਸਾੜੇ ਗਏ ਪਰ ਆਪਣੇ ਮਿਸ਼ਨ ਤੋਂ ਨਹੀਂ ਹਟੇ। ਅੱਜ ਗੱਲ ਹੋ ਰਹੀ ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ। ਮੈਂ ਥੋੜੀ ਜੀ ਵਜ਼ਾਹਤ ਕਰਦਾ ਜਾਵਾਂ। ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ, ਇਸ ਹੱਦ ਤੱਕ ਸੀਮਤ ਨਹੀਂ ਕਿ ਜਿਸ ਤਰ੍ਹਾਂ ਸ਼ਹੀਦੀਆਂ ਕਰਾਈਆਂ ਜਾਂਦੀਆਂ ਨੇ, ਕਿਉਂਕਿ ਮੈਂ ਅਮਰੀਕਨ ਕਾਂਗਰਸ ਨਾਲ ਵੀ ਕੰਮ ਕਰਨਾ। ਸੋ ਜਿਹੜਾ ਸਾਡਾ ਨੈਰੇਟਿਵ ਹੋਵੇ ਉਹ ਠੀਕ ਹੋਣਾ ਚਾਹੀਦਾ। ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਜਿਹੜੀ ਜਾਂ ਕਿਸੇ ਵੀ ਸਰਕਾਰ ਦੀ ਦੂਸਰੇ ਦੇਸ਼ 'ਚ ਜਿਹੜੀਆਂ ਕਾਰਵਾਈਆਂ ਕਰਾਉਣ ਦਾ ਜਿਹੜੇ ਕ੍ਰਾਈਮ ਆ, ਉਹ ਸਿਰਫ ਇਸ ਹੱਦ ਤੱਕ ਸੀਮਤ ਨਹੀਂ ਕਿ ਬੰਦਿਆਂ ਦੀ ਸ਼ਹੀਦੀ ਹੋ ਜਾਏ। ਇਹ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ ਕਿ ਜਿਹੜੇ ਬੰਦੇ ਬਾਹਰ ਫਿਰਦੇ ਨੇ ਉਹਨਾਂ ਦੀ ਮੋਨੀਟਰਿੰਗ ਕੀਤੀ ਜਾਵੇ। ਇਹ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ ਜਦੋਂ ਬਾਰਡਰ ਟੱਪਦੇ ਨੇ ਉਹਨਾਂ ਨੂੰ ਤੰਗ ਕੀਤਾ ਜਾਵੇ। ਇਹ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ ਕਿ ਜਿਹੜੇ ਉਹਨਾਂ ਦੇ ਪਿੱਛੇ ਘਰ ਵਸਦੇ ਆ ਜਾਂ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਵਾਂਗੇ ਜਿਹੜੇ ਉਹਨਾਂ ਦੇ ਭੈਣ ਭਾਈ ਪਿੱਛੇ ਵਸਦੇ ਆ, ਉਹਨਾਂ ਨੂੰ ਤੰਗ ਕਰਨਾ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ। ਸੋ ਟ੍ਰਾਂਸਨੈਸ਼ਨਲ ਰਿਪਰੈਸ਼ਨ ਇੱਕ ਬਹੁਤ ਵਾਈਡਰ ਫਰੇਮਵਰਕ ਆ। ਉੱਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਅਮਰੀਕਨ ਸਿੱਖ ਕਾਕਸ ਜਿਹੜਾ
ਅਮਰੀਕਨ ਸਿੱਖਾਂ ਦਾ ਕੌਕਸ ਆ, ਜਿਸ 'ਚ 50 ਕਾਂਗਰਸਮੈਨ ਆ, ਕਿ ਅਮਰੀਕਾ ਦੇ ਵਿੱਚ, ਕਿਉਂਕਿ ਅਮਰੀਕਾ ਜੋ ਹੁੰਦਾ ਉਹਨੂੰ ਹੀ ਇੱਥੇ ਫੋਲੋ ਕੀਤਾ ਜਾਂਦਾ, ਕਿ ਇੱਥੇ ਕਾਨੂੰਨ ਸਾਜ਼ੀ ਕਰਵਾਈ ਜਾਏ। ਨਵੇਂ ਬਿੱਲ ਪਵਾਏ ਜਾ ਰਹੇ ਨੇ US ਕਾਂਗਰਸ 'ਚ, ਜਿਹੜੇ ਪਾਸ ਹੋਣ ਦੇ ਬਹੁਤ ਨੇੜੇ ਨੇ। ਔਰ ਉਹਦੇ ਨਾਲ ਨਾਲ ਮੈਂ ਫਰੀडम ਹਾਊਸ, ਅਮਰੀਕਾ ਦੀ ਬਹੁਤ ਵੱਡੀ ਸੰਸਥਾ, ਡਾਕਟਰ ਸਾਹਿਬ ਜਦੋਂ ਇੱਥੇ ਆਉਣਗੇ ਤੇ ਉੱਤੇ ਸ਼ਾਇਦ ਹੋਰ ਚਾਨਣਾ ਪਾਉਣ, ਕਿ ਅਮਰੀਕਾ ਜਿੰਨੀ ਕਾਨੂੰਨ ਸਾਜ਼ੀ ਹੁੰਦੀ ਹੈ ਉਹ ਫਰੀडम ਹਾਊਸ ਦੇ ਰਾਹੀਂ ਵੈਟ ਕਰਾਈ ਜਾਂਦੀ ਆ। ਉਹਦੇ ਮੈਂ ਐਸੇ ਸਾਲ ਐਕਸਪਰਟ ਬੋਰਡ ਤੇ ਆਇਆ ਵਾਂ। ਉੱਥੇ ਮੈਂ 2 ਉਪਰਾਲੇ ਕਰ ਰਿਹਾ। ਇੱਕ ਤੇ ਇਹ ਕਿ ਜਿਹੜੇ ਲੋਕਾਂ ਨੂੰ ਬਾਹਰ ਦੀਆਂ ਸਰਕਾਰਾਂ ਉਹਨਾਂ ਦੇ ਬਾਰੇ ਝੂਠਾ ਪ੍ਰੋਪੇਗੈਂਡਾ ਕਰਕੇ ਮਗਰ ਲਾ ਦਿੰਦੀਆਂ ਕਿ ਤੁਸੀਂ ਆਹ ਬੰਦਾ ਜੀ ਪਿੱਛੋਂ ਇਦਾਂ ਆ, ਇਹ ਕੰਮ ਰੋਕਿਆ ਜਾਏ। ਔਰ ਦੂਸਰਾ, ਜਿਹੜੇ ਮਾਈ ਭਾਈ ਗੁਰਧਾਮਾਂ ਦਾ ਦਰਸ਼ਨ ਦੀਦਾਰ ਵੀ ਨਹੀਂ ਕਰ ਸਕਦੇ, ਜਿਨ੍ਹਾਂ ਦੇ ਪਿੱਛੇ ਕੋਈ ਬਿਮਾਰ ਨੇ ਰਿਸ਼ਤੇਦਾਰ, ਨਹੀਂ ਜਾ ਸਕਦੇ। ਇੱਥੇ ਹੁਣ ਕਈ ਬੰਦੇ ਵਿਚਾਰੇ ਇਸੇ ਗੱਲ ਤੋਂ ਹੀ ਡਰ ਜਾਂਦੇ, ਖਾਲਿਸਤਾਨ ਦਾ ਨਾਰਾ ਲਾਉਣ ਤੋਂ ਸਾਨੂੰ ਵੀਜ਼ਾ ਨਹੀਂ ਲੱਭਣਾ। ਇਹ ਸਾਰੀਆਂ ਮੁਸੀਬਤਾਂ ਤੁਹਾਡੇ ਗਲੋਂ ਲਾਈਆਂ ਜਾਣ। ਸੋ ਇੱਕ ਬੇਨਤੀ ਮੈਂ ਕਰਾਂ, 2 ਸ਼ਹੀਦਾਂ ਦੀ ਮੈਂ ਗੱਲ ਕਰਾਂਗਾ। ਭਾਈ ਸਾਹਿਬ ਨੇ 5 ਮਿੰਟ ਦਾ ਟਾਈਮ ਦਿੱਤਾ, ਬਾਕੀ ਦੇ ਬਹੁਤ ਸਾਰਾ ਮੈਂ ਕਹਿੰਦਾ 2 ਸ਼ਹੀਦਾਂ ਤੇ ਜ਼ਰੂਰ ਗੱਲ ਕਰਨਾ ਚਾਹਾਂਗਾ। ਇੱਕ ਨੂੰ ਮੈਂ ਬਹੁਤਾ ਨਹੀਂ ਸੀ ਜਾਣਦਾ, ਉਹਨਾਂ ਨੂੰ ਮੈਂ 2-3 ਵਾਰੀ ਮਿਲਿਆ, ਭਾਈ ਨਿੱਜਰ ਤੇ ਦੂਸਰੇ ਭਾਈ ਪਰਮਜੀਤ ਸਿੰਘ ਪੰਜਵੜ। ਭਾਈ ਪਰਮਜੀਤ ਸਿੰਘ ਪੰਜਵੜ ਤੇ ਮੇਰਾ ਕਹੋ ਫੈਮਿਲੀ ਮੈਂਬਰ ਸੀ। ਲੋਕ ਤੁਹਾਡਾ ਜਰਨੈਲ ਸੀਗਾ, ਲੋਕ ਉਹਨੂੰ ਮਿਲੀਟੈਂਟ ਕਹਿਣ। ਮੇਰੀ ਮਾਂ ਦਾ ਪੁੱਤ ਸੀ ਤੇ ਮੇਰਾ ਭਰਾ ਸੀ। ਸੋ ਮੈਂ ਉਹਨਾਂ ਦੋਵਾਂ ਸ਼ਹੀਦਾਂ ਦੀ ਗੱਲ ਸੁਣਾਉਣਾ ਵਾ, ਕਿਉਂਕਿ ਸ਼ਹੀਦਾਂ ਤੋਂ ਹੀ ਸਾਨੂੰ ਸੇਧ ਮਿਲਦੀ ਆ। ਭਾਈ ਨਿੱਜਰ ਨੂੰ ਮੈਂ ਪਹਿਲੀ ਵਾਰੀ ਉਦੋਂ ਮਿਲਿਆ ਜਦੋਂ ਮੈਂ ਕੈਨੇਡਾ ਸਰੀ ਨਗਰ ਕੀਰਤਨ ਵਾਸਤੇ ਗਿਆ ਸੀਗਾ। ਮੇਰੇ ਖਿਆਲ 2015 ਦੀ ਗੱਲ ਆ। ਤੇ ਉਸੇ ਸਾਲ ਉੱਥੇ ਨਰਿੰਦਰ ਮੋਦੀ ਵੀ ਫੇਰੀ ਲਾ ਰਿਹਾ ਸੀ। ਤੇ ਨਰਿੰਦਰ ਮੋਦੀ ਜਿੱਥੇ, ਔਰ ਕਿੰਨੀ ਅਨਫੋਰਚੂਨੇਟ ਗੱਲ ਹੈ ਕਿ ਖਾਲਸਾ ਪੈਸੀਫਿਕ ਦੀਵਾਨ ਸੁਸਾਇਟੀ, ਜਿੱਥੇ ਕਦੇ ਗਦਰੀ ਬਾਬੇ ਸੀ, ਉਹ ਸੁਸਾਇਟੀ ਨੇ ਆਪਣੇ ਗੁਰਦੁਆਰੇ 'ਚ ਨਰਿੰਦਰ ਮੋਦੀ ਨੂੰ ਸੱਦਿਆ ਹੋਇਆ ਸੀ। ਸੋ ਮੈਂ ਤੇ ਭਾਈ ਨਿੱਜਰ ਇਕੱਠੇ ਹੀ ਉੱਥੇ ਨਾਅਰੇ ਲਾਉਂਦੇ ਸੀ। ਤੇ ਭਾਈ ਨਿੱਜਰ ਮੈਨੂੰ ਕਹਿੰਦਾ, ਫਿਰ ਉੱਥੇ 1-2 ਟੀਵੀਆਂ ਨੂੰ ਮੈਂ ਇੰਟਰਵਿਊ ਦਿੱਤਾ, ਉਹ ਕਹਿੰਦਾ ਬਈ ਡਾਕਟਰ ਸਾਹਿਬ ਤੁਸੀਂ ਫੇਰ ਵੀ ਮੁੜ ਕੇ ਆਉਣਾ, ਤੁਹਾਡੀ ਹੱਥ ਹੌਲਾ ਰੱਖੋ। ਮੈਂ ਕਿਹਾ ਕੋਈ ਨਹੀਂ, ਜਿੱਥੇ ਤੂੰ ਨਾਅਰੇ ਲਾਣਾ ਤੇਰੇ ਨਾਲ ਹੀ ਖਲੋ ਕੇ ਲਾਵਾਂਗੇ। ਤੇ ਦੂਸਰੀ ਵਾਰੀ ਫਿਰ ਮੈਨੂੰ ਕਰੋਨਾ ਤੋਂ ਥੋੜਾ ਜਿਹਾ ਪਹਿਲੇ ਉੱਥੇ ਭਾਈ ਸਾਹਿਬ ਦੇ ਦਰਸ਼ਨਾਂ ਦਾ ਮੌਕਾ ਮਿਲਿਆ, ਜਦੋਂ ਮੈਂ ਗੁਰਬਾਣੀ ਦੀਆਂ ਜਿਹੜੀ 3 ਤੁਕਾਂ ਗੁਰੂ ਗ੍ਰੰਥ ਸਾਹਿਬ ਦੀਆਂ UN ਦੇ ਫੇਥਫੁਲ ਰਾਈਟ ਡੈਕਲੇਰੇਸ਼ਨ ਜਮ੍ਹਾਂ ਕਰਾਈਆਂ ਸੀ, ਉਹਨਾਂ ਨੂੰ ਮੈਂ ਪੇਸ਼ ਕਰਨ ਗਿਆ ਵੀ ਗੁਰਦੁਆਰੇ 'ਚ ਲਾਓ। ਉਸ ਬੰਦੇ ਦੀ ਇੰਨੀ ਨਿਸ਼ਕਾਮ ਸੇਵਾ ਭਾਈ ਨਿੱਜਰ ਦੀ, ਕਿ ਮੈਂ ਲੰਗਰ ਹਾਲ 'ਚੋਂ ਮੁਖੀ ਸੀਗਾ। ਸਾਡੇ ਜਿਹੜੇ ਇੱਥੇ ਹੈਗੇ ਆ ਨਾ ਆਪਣੇ ਗੁਰੂ ਘਰ ਦੇ ਮੁੱਖ ਸੇਵਾਦਾਰ, ਉਹਨਾਂ ਵਾਸਤੇ ਸਿੱਖਣ ਲਈ ਆ ਨਿੱਜਰ ਦੀ ਜ਼ਿੰਦਗੀ ਤੋਂ। ਉਹ ਮੁੱਖ ਸੇਵਾਦਾਰ ਸੀ ਉਸ ਗੁਰੂ ਘਰ ਦਾ, ਪ੍ਰਧਾਨ ਸੀ ਉਸ ਗੁਰੂ ਘਰ ਦਾ, ਪਰ ਉਹਦੇ ਕੱਪੜੇ ਲਿਬੜੇ, ਪੈਰਾਂ 'ਚ ਜੁੱਤੀ ਤਾਂ ਹੁੰਦੀ ਨਹੀਂ ਵੈਸੇ ਹੀ, ਕੱਪੜੇ ਲਿਬੜੇ, ਕਿਉਂਕਿ ਆਪੀ ਬਰਤਨ ਸਾਫ਼ ਕਰਦਾ ਸੀ, ਭਾਂਡੇ ਮਾਂਜਦਾ ਸੀ ਗੁਰੂ ਘਰ ਦੇ। ਤੇ ਉਹਨਾਂ ਦਿਨਾਂ 'ਚ ਕਾਫੀ ਰੌਲਾ ਰੱਪਾ ਚੱਲ ਰਿਹਾ ਸੀ, ਕਿਉਂਕਿ ਜਿਹੜੀ ਸਾਡੀ ਕੌਮ ਦੀ ਸ਼ਾਂਤਮਈ ਢੰਗ ਨਾਲ ਲੜਾਈ ਲੜੀ ਜਾ ਰਹੀ ਹੈ ਰੈਫਰੈਂਡਮ ਰਾਹੀਂ, ਉਹਨੂੰ ਲੀਡ ਕਰਦਾ ਸੀ। ਤੇ ਮੈਂ ਭਾਈ ਨਿੱਜਰ ਨੂੰ ਕਿਹਾ, ਮੈਂ ਕਿਹਾ ਵੀ ਸਿੰਘ ਸਾਹਿਬ ਧਿਆਨ ਕਰਿਓ, ਕਿਉਂਕਿ ਅੱਜ ਕੱਲ੍ਹ ਇੰਡੀਅਨ ਸਰਕਾਰ ਜਿਹੜੀ ਆ ਉਹ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਪਲਾਨ ਕਰ ਰਹੀ ਹੈ। ਭਾਈ ਨਿੱਜਰ ਨੇ ਕਿਹਾ, ਭਾਈ ਸਾਹਿਬ ਕੀ ਗੱਲ ਕਰਦੇ ਆ, ਮੇਰਾ ਤੇ ਮਨ ਦੀ ਆਸ਼ਾ ਵਾ ਵੀ ਸ਼ਹੀਦੀ ਦਾ ਦਾਨ ਅਕਾਲ ਪੁਰਖ ਮੈਨੂੰ ਦੇ। ਗੱਲ ਕਰਾਂ ਆਪਣੇ ਭਰਾ, ਆਪਣੇ ਬਜ਼ੁਰਗ ਭਾਈ ਪਰਮਜੀਤ ਸਿੰਘ ਜੀ ਪੰਜਵੜ ਦੀ। ਪਾਕਿਸਤਾਨ ਦੀ ਧਰਤੀ ਤੇ ਜਾ ਕੇ ਵਸੇ ਭਾਈ ਜੋਗਾ ਸਿੰਘ ਜੀ ਇੱਥੇ ਬੈਠੇ ਆ। ਬਹੁਤ ਕੁਝ ਬਕਵਾਸ ਕੀਤੀ ਜਾਂਦੀ ਹੈ ਇੱਧਰ ਉੱਧਰ, ਪਤਾ ਨਹੀਂ ਉਹਨਾਂ ਦਾ ਕੀ ਰਿਸੋਰਸਿਸ ਸੀ। ਭਾਈ ਸਾਹਿਬ ਨੇ ਬਾਏ ਦਾ ਵੇ ਆਪਣੀ ਇੱਕ ਦਿਨ ਦੀ ਡਾਇਰੀ ਲਿਖੀ ਆ, ਸੰਘਰਸ਼ ਤੋਂ ਲੈ ਕੇ ਅਖੀਰਲੇ ਦਿਨ ਤੱਕ ਦੀ, ਜਿਸ 'ਚ ਉਹਨਾਂ ਇੱਕ ਦਿਨ ਦਾ ਹਿਸਾਬ ਲਿਖਿਆ। ਸ਼ਹੀਦੀ ਤੋਂ ਸਿਰਫ 7 ਕੁ ਹਫ਼ਤੇ ਪਹਿਲਾਂ ਮੈਂ ਪਾਕਿਸਤਾਨ ਦਾ ਫੇਰਾ, ਮੈਂ 10 ਸਾਲ ਬਾਅਦ ਪਾਕਿਸਤਾਨ ਮੁੜਿਆ ਤੇ ਉਹਨਾਂ ਦੇ ਦਰਸ਼ਨ ਕਰਨ ਗਿਆ। ਤੇ ਭਾਈ ਸਾਹਿਬ ਨੇ ਮੈਨੂੰ ਨਾਲ ਬਹਾ ਕੇ ਕਿਹਾ, ਡਾਕਟਰ ਸਾਹਿਬ ਮੈਂ ਪੂਰਾ ਹਿਸਾਬ ਕਿਤਾਬ ਲਿਖਿਆ ਵਾ ਕੌਮ ਲਈ, ਤਾਂ ਕਿ ਕੱਲ ਨੂੰ ਕੌਮ ਇਹ ਨਾ ਕਹੇ ਇਹ ਬੰਦੇ ਕੀ ਕਰਦੇ ਰਹੇ। ਬਹੁਤ ਸਾਰੀਆਂ ਗੱਲਾਂ ਮੈਂ ਸਟੇਜ ਤੇ ਨਹੀਂ ਕਹਿ ਸਕਦਾ। ਇੱਕ ਗੱਲ ਤੁਹਾਨੂੰ ਜ਼ਰੂਰ ਦੱਸਾਂਗਾ, ਸ਼ਾਇਦ ਬਾਅਦ ਭਾਈ ਜੋਗਾ ਸਿੰਘ ਜੀ ਵੀ ਆਉਣ ਤੇ ਇਸ ਗੱਲ ਦੀ ਅਗਵਾਈ ਦੇਣ ਕਿ ਪਾਕਿਸਤਾਨ ਦੇ ਵਿੱਚ ਸਿੱਖਾਂ ਦੀ ਹਾਲਤ ਬਹੁਤ ਮਾੜੀ ਸੀ। 84 ਦੇ 2 ਪ੍ਰਭਾਵ ਪਏ ਆ। ਸਿੱਖੋ ਕਦੇ ਐਨਾਲਿਸਿਸ ਕਰਿਆ ਕਰੋ। ਅਮਰੀਕਾ ਦੇ ਕੈਨੇਡਾ ਦੇ ਗੁਰਦੁਆਰਿਆਂ ਤੇ ਲੈਫਟਿਸਟ ਦਾ ਕਬਜ਼ਾ ਸੀ। ਗੁਰੂ ਘਰਾਂ ਦੇ ਵਿੱਚ ਪਰਦਾ ਕਰਕੇ ਲੋਕ ਨੰਗੀ ਸਿਰੀ ਫਿਰਦੇ ਸੀ 84 ਤੋਂ ਪਹਿਲਾਂ ਅਮਰੀਕਾ ਦੇ ਕੈਨੇਡਾ ਦੇ ਗੁਰਦੁਆਰਿਆਂ 'ਚ। ਅਮਰੀਕਾ ਦੇ ਗੁਰਦੁਆਰਿਆਂ 'ਚ ਉੱਥੇ ਸੋਸ਼ਲ ਫੰਕਸ਼ਨ ਹੁੰਦੇ ਸੀ, ਇੱਥੇ ਬੈਠੇ ਅਮਰੀਕਾ ਦੀ ਸੰਗਤ ਵਾਲੇ 84 ਤੋਂ ਪਹਿਲਾਂ। ਪਰ ਇਹ ਉਹਨਾਂ ਸ਼ਹੀਦਾਂ ਦੀ ਦੇਣ ਹੈ, ਇਹ 84 ਦੀ ਦੇਣ ਹੈ। ਇਹ ਦਰਬਾਰ ਸਾਹਿਬ ਤੇ ਜਦ ਹਮਲਾ ਹੋਇਆ ਤੇ ਉਹਨੇ ਸਿੱਖ ਸਪਿਰਿਟ ਨੂੰ ਜਿਹੜਾ ਉਹ ਜਾਗਰਤ ਕੀਤਾ। ਉਹ ਇਕਬਾਲ ਨੇ ਕਿਹਾ ਨਾ, ਸਿਲਾ ਸ਼ਹੀਦ ਕਿਆ ਹੈ ਤਬੋ ਤਾਬੇ ਜਾਵੇਦਾਨਾ।
ਨਾ ਮਾਲੇ ਗਨੀਮਤ, ਨਾ ਕਿਸ਼ਵਰ ਕੁਸ਼ਾਈ। ਤੁਹਾਡੇ ਗੁਰਦੁਆਰੇ ਇਹਨਾਂ ਸਿੰਘਾਂ ਦੇ ਲਹੂ ਨੇ ਆਜ਼ਾਦ ਕਰਾਏ ਆ। ਇਸੇ ਤਰ੍ਹਾਂ ਹੀ ਪਾਕਿਸਤਾਨ ਦੇ ਗੁਰਧਾਮਾਂ ਤੁਹਾਡੀਆਂ, ਮੈਂ ਆਪਣੀਆਂ ਅੱਖਾਂ ਨਾਲ ਬਹੁਤ ਛੋਟੀ ਉਮਰ 'ਚ ਇਹਨਾਂ ਸਾਰਿਆਂ ਬੰਦਿਆਂ ਨਾਲ ਜੁੜਿਆ ਸੀ। ਮੇਰਾ 1980 ਦਾ ਬਰਥ ਆ। ਗੁਰਧਾਮਾਂ ਤੇ ਪਸ਼ੂ ਫਿਰਦੇ ਸੀ, ਨਸ਼ੇੜੀ ਬਹਿੰਦੇ ਸੀ, ਗਰਫੀਟੀ ਸੀ। ਸਿੱਖਾਂ ਦੇ ਬੱਚਿਆਂ ਨੂੰ ਸਕੂਲ ਕੋਈ ਨਹੀਂ ਸੀ ਜਾਣ ਦਿੰਦਾ। ਜੇ ਕੋਈ ਸਿੱਖ ਯਾਤਰਾ ਲਈ ਜਾਂਦਾ ਸੀ ਤੇ ਉਹਨੂੰ ਕਿਹਾ ਜਾਂਦਾ ਸੀ ਪੁਲਿਸ ਸਟੇਸ਼ਨ ਜਾ ਕੇ ਪਹਿਲਾਂ ਰਿਪੋਰਟ ਕਰਕੇ ਆਓ, ਫਿਰ ਤੁਹਾਨੂੰ ਅੱਗੇ ਜਾਣ ਦੇਣਾ। ਇਹ ਭਾਈ ਗਜਿੰਦਰ ਸਿੰਘ, ਭਾਈ ਵਧਾਵਾ ਸਿੰਘ, ਭਾਈ ਪਰਮਜੀਤ ਸਿੰਘ ਪੰਜਵੜ, ਡਾਕਟਰ ਪ੍ਰਿਤਪਾਲ ਸਿੰਘ ਅਮਰੀਕਾ ਤੋਂ, ਇਹਨਾਂ ਸਾਰਿਆਂ ਦਾ ਇਕੱਠਾ ਉਪਰਾਲਾ ਹੀ ਆ। ਜਿਹੜੀਆਂ ਅੱਜ ਤੁਸੀਂ ਕਰਤਾਰਪੁਰ ਦੇ ਲਾਂਘੇ ਜਿਹੜੇ ਖੁੱਲੇ ਆ ਨਾ, ਇਹ ਇਦਾਂ ਨਹੀਂ ਖੁੱਲੇ। ਇਹ ਕਿਸੇ ਨੱਚਣ ਗਾਉਣ ਵਾਲੇ, ਜੋਕ ਕਰਨ ਵਾਲੇ, ਹਾ 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 ਕਰਨ ਵਾਲੇ ਦੀ ਵਜ੍ਹਾ ਤੋਂ ਨਹੀਂ ਖੁੱਲੇ। ਇਹ ਇਹਨਾਂ ਲੋਕਾਂ ਦਾ ਸੰਘਰਸ਼ ਸੀ ਜਿਹਨੇ ਤੁਹਾਡੀ ਕੌਮ ਦੇ ਵਿਰਸੇ ਨੂੰ, ਤੁਹਾਡੀ ਕੌਮ ਦੀ ਹੋਂਦ ਨੂੰ ਪਾਕਿਸਤਾਨ 'ਚ ਸਾਂਭ ਕੇ ਰੱਖਿਆ। ਇਹਨਾਂ ਸ਼ਹੀਦਾਂ ਦੀ ਦੇਣਾ ਤੁਸੀਂ ਦੇ ਨਹੀਂ ਸਕਦੇ, ਜਿਹਦਾ ਤੁਹਾਨੂੰ ਪਤਾ ਵੀ ਨਹੀਂ ਹੈਗਾ। ਮੈਂ, ਕਿਉਂਕਿ ਸਮਾਂ ਬਹੁਤ ਸੀਮਤ ਆ, ਬੇਨਤੀ ਇਹੀ ਆ ਕਿ ਆਪਾਂ ਇੱਥੇ ਜਿੰਨੇ ਮਸਲੇ ਆਪਣਾ ਬਹੁਤ ਵਧੀਆ ਗੁਰਪ੍ਰੀਤ ਪੰਜਾਬ ਦੀ ਸਿਚੁਏਸ਼ਨ ਦੇ ਬਾਰੇ ਦੱਸ ਕੇ ਗਿਆ, ਸਟੈਟਿਸਟਿਕਸ ਦੇ ਕੇ ਗਿਆ, ਬਹੁਤ ਵਧੀਆ ਗੱਲ ਆ। ਆਪਾਂ ਸਾਰੇ ਰੌਲਾ ਤਾਂ ਪਾਈ ਜਾਂਦੇ ਆ ਵੀ ਸਾਡਾ ਆ ਵੀ ਮਸਲਾ, ਸਾਡਾ ਆ ਵੀ ਮਸਲਾ, ਸਾਡਾ ਇਹ ਵੀ ਮਸਲਾ। ਸਾਡੇ ਮਸਲੇ ਦਾ ਇੱਕੋ ਹੀ ਹੱਲ ਹੈ, ਸਾਡਾ ਕੌਮੀ ਕਾਰ ਖਾਲਿਸਤਾਨ। ਖਾਲਿਸਤਾਨ ਸਾਰੇ ਮਸਲਿਆਂ ਨੂੰ ਖਤਮ ਕਰ ਦੇਗਾ, ਔਰ ਸਿਰਫ ਸਿੱਖਾਂ ਵਾਸਤੇ ਨਹੀਂ ਕਰੇਗਾ, ਉਸ ਧਰਤੀ ਨੂੰ ਕਰੇਗਾ ਜਿੱਥੇ ਹੁਣ ਕੌਨਫਲਿਕਟ ਵੱਧ ਤੋਂ ਵੱਧ ਆ ਰਿਹਾ, ਜਿੱਥੇ 3 ਨਿਊਕਲੀਅਰ ਸਟੇਟ ਇੱਕ ਦੂਸਰੇ ਨਾਲ ਸਿੰਕ ਫਸਾਈ ਬੈਠੀਆਂ। ਸੋ ਭਾਰਤ ਕਦੇ ਵੀ ਮੁਲਕ ਨਹੀਂ ਸੀ, ਆਪਣੇ ਦਿਮਾਗ ਚੋਂ ਕੱਢ ਦਿਓ। ਇੰਡੀਆ ਵਾਜ਼ ਨੈਵਰ ਵਨ ਯੂਨੀਫਾਈਡ ਕੰਟਰੀ। ਅੰਗਰੇਜ਼ ਦੇ ਆਉਣ ਤੋਂ ਪਹਿਲਾਂ ਉੱਥੇ ਬਹੁਤ ਸਾਰੇ ਲੋਕਾਂ ਦਾ ਰਾਜ ਸੀ, ਕਈ ਰਿਆਸਤਾਂ ਸਨ। ਅੰਗਰੇਜ਼ ਨੇ ਆ ਕੇ ਯੂਨੀਫਾਈਡ ਕੀਤਾ ਤੇ ਅਨਫੋਰਚੂਨੇਟਲੀ ਸਿੱਖ ਕੌਮ ਜਿਹੜੀ ਆ ਆਪਣਾ ਘਰ ਹਾਸਲ ਨਾ ਕਰ ਸਕੀ। ਹੁਣ ਹਾਲਾਤ ਫੇਰ ਪੈਦਾ ਹੋ ਰਹੇ ਆ। ਜਿਨ੍ਹਾਂ ਨੇ ਪਾਕਿਸਤਾਨ ਬਣਵਾਇਆ ਸੀ, ਜਿਨ੍ਹਾਂ ਨੇ ਇੰਡੀਆ ਡਿਵਾਈਡ ਕਰਾਇਆ ਸੀ, ਜਿਨ੍ਹਾਂ ਨੇ ਦੁਨੀਆ 'ਚ 100 ਨਵੇਂ ਦੇਸ਼ ਬਣਾਏ ਸੀਗੇ ਅੰਡਰ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਉਹ ਅੱਜ ਤੁਹਾਡੇ ਨਾਲ ਆ ਕੇ ਖੜੇ ਆ। ਹਿੰਮਤ ਸਿੰਘ ਇੱਥੇ ਬੈਠੇ ਆ, ਉਹ ਕਹਿੰਦੇ ਆ ਨਾ ਕਈ ਕਿ ਜੀ ਨਰਿੰਦਰ ਮੋਦੀ ਨੂੰ ਕੌਣ ਢਾਹ ਲਊ, ਮੋਦੀ ਹੈ ਤਾਂ ਪਤਾ ਨਹੀਂ ਸਭ ਮੁਮਕਿਨ ਹੈ। ਇਹ ਜਿਹੜਾ ਖਾਲਿਸਤਾਨ ਬਣਨਾ, ਇਹ ਮੋਦੀ ਨੇ ਮੁਮਕਿਨ ਕੀਤਾ ਵਾ, ਕਿਉਂਕਿ ਨਾ ਮੋਦੀ ਦੋ ਥਾਲਾਂ ਚੋਂ ਖਾਂਦਾ, ਨਾ ਇੱਕ ਪਾਸੇ ਅਮਰੀਕਾ ਦੇ ਕੋਲੋਂ ਕਲੀਨ ਚਿੱਟ ਲੈ ਕੇ ਤੇ 20 ਸਾਲ ਲੋਕਾਂ ਦਾ ਘਾਣ ਕਰਦਾ, ਤੇ ਦੂਸਰੇ ਪਾਸੇ ਜਾ ਕੇ ਰਸ਼ੀਆ ਤੇ ਬ੍ਰਿਕਸ ਬਣਾਉਣ ਦੇ ਖਾਬ ਵੇਖਦਾ। ਹੁਣ ਜਦੋਂ ਇਹ ਮੋਦੀ ਗਿਆ ਨਾ ਅਮਰੀਕਾ, ਤੇ ਹਿੰਮਤ ਸਿੰਘ ਵਰਗੇ ਬੰਦੇ ਜਿਹੜੇ ਆਪਣੇ ਬਾਰੇ ਕੁਝ ਨਹੀਂ ਕਹਿਣਗੇ, ਇਹ ਉਹ ਲੋਕ ਨੇ ਜਿਹੜੇ ਧੁੱਪਾਂ 'ਚ, ਜਿਹੜੇ ਬਰਫਾਂ 'ਚ, ਜਿਹੜੇ ਵਸਦੇ ਮੀਂਹ 'ਚ ਖਾਲਿਸਤਾਨ ਦਾ ਝੰਡਾ ਲੈ ਕੇ ਖੜੇ ਹੁੰਦੇ ਆ। ਖਾਲਿਸਤਾਨ ਮੇਰੇ ਵਰਗਿਆਂ ਦੀ ਵਜ੍ਹਾ ਤੋਂ ਨਹੀਂ ਬਣਨਾ, ਇਹੋ ਜਿਹੇ ਲੋਕਾਂ ਦੀ ਵਜ੍ਹਾ ਤੋਂ ਬਣਨਾ ਵਾ, ਜਿਹੜੇ ਕਿਰਤ ਵੀ ਕਰਦੇ ਆ, ਜਿਨ੍ਹਾਂ ਕੋਲ ਬਹੁਤਾ ਮਾਲ ਵੀ ਨਹੀਂ, ਪੂੰਜੀ ਵੀ ਨਹੀਂ, ਪਰ ਸਿਰਫ ਇੱਕ ਕੌਮ ਦਾ ਜਜ਼ਬਾ ਹੈ। ਔਰ ਇਹਨਾਂ ਵੀਰਾਂ ਨੇ ਜਦੋਂ ਇਸ ਵਾਰੀ ਉੱਥੇ ਕਰ ਰਹੇ ਸੀਗੇ ਪ੍ਰੋਟੈਸਟ, ਤੇ ਦੇਖੋ ਮੂਡ ਕਿੰਨਾ ਬਦਲਿਆ ਹੋਇਆ। ਮੂਡ ਇਸ ਕਦਰ ਬਦਲਿਆ ਕਿ ਸਾਡੇ ਸਿੰਘ ਇੱਕ ਥਾਂ ਮੁਜ਼ਾਹਰਾ ਕਰਦੇ ਸੀ, ਆ 2 ਹਫ਼ਤੇ ਪਹਿਲਾਂ ਦੀ ਗੱਲ ਹੀ ਆ, ਤੇ ਇਹਨਾਂ ਨੂੰ ਉੱਥੇ ਦੀ ਸਰਕਾਰੀ ਅਹਿਲਕਾਰਾਂ ਨੇ ਕਿਹਾ ਵੀ ਭਾਈ ਤੁਸੀਂ ਇੱਥੇ ਜੋ ਨਾਰੇ ਮਾਰੀ ਜਾਂਦੇ, ਰਾਤਰੀ ਜਿੱਥੇ ਮੋਦੀ ਨੇ ਆਉਣਾ ਵਾ ਤੇ 4 ਇਸ ਤੋਂ ਵੱਖ ਜਿਹੜੇ ਆ ਹੈਡ ਆਫ ਸਟੇਟ ਨੇ ਵੀ ਉੱਥੋਂ ਲੰਘ ਕੇ ਜਾਣਾ, ਆ ਜਿਹੜਾ ਪੁਤਲਾ ਜਿਹੜੀਆਂ ਉਹਦੇ ਗਲ ਜੁੱਤੀਆਂ ਪਾਈਆਂ ਉੱਥੇ ਜਾ ਕੇ ਲਾਓ, ਵੀ ਲੰਘਣ ਵਾਲੇ ਨੂੰ ਪਤਾ ਤਾਂ ਲੱਗੇ। ਸੋ ਆਪਣੇ ਸਿੰਘ ਫਿਰ ਸ਼ਾਮ ਨੂੰ ਉੱਥੇ ਪਹੁੰਚੇ। ਹਾਲਾਂਕਿ ਸਾਡੇ ਪਲਾਨ ਦਾ ਹਿੱਸਾ ਨਹੀਂ ਸੀਗਾ। ਉੱਥੇ ਪਹੁੰਚੇ 4 ਹੈਡ ਆਫ ਸਟੇਟ, ਭਾਈ 54 ਇੰਚ ਦੀ ਛਾਤੀ ਵਾਲੇ ਦੇ ਗਲ 'ਚ ਜੁੱਤੀਆਂ ਦਾ ਹਾਰ ਪਾ ਕੇ ਦੇਖ ਕੇ 4 ਹੈਡ ਆਫ ਸਟੇਟ ਗਏ, ਤੇ 5ਵਾਂ ਮੋਦੀ ਆਪ ਹੀ ਸੀ। ਤੇ ਫਾਸਲਾ ਇੰਨਾ ਸੀ ਜਿੰਨਾ ਇੱਥੋਂ ਉਹ ਝੰਡਿਆਂ ਦਾ ਫਾਸਲਾ ਵਾ। ਸੋ ਦੁਨੀਆ ਦੇ ਹਾਲਾਤ ਬਦਲ ਰਹੇ ਆ, ਪਰ ਇਹਨੂੰ ਟੇਕਨ ਫॉर ਗ੍ਰਾਂਟਿਡ ਨਾ ਲਵੋ। ਇਹ ਜ਼ਰੂਰੀ ਹੈ ਕਿ ਅਸੀਂ ਇਸ ਵੇਲੇ ਆਪਣਾ ਮਿਨੀਮਮ ਕਾਮਨ ਫਰੇਮਵਰਕ ਬਣਾਈਏ। ਬੰਦੇ ਕਹਿੰਦੇ ਜੀ ਸਾਡਾ ਦੁਸ਼ਮਣ ਜਿਹੜਾ ਬਹੁਤ ਚਲਾਕ ਆ, ਦੁਸ਼ਮਣ ਸਾਡਾ ਆਹ ਕਰਦਾ, ਵੀ ਦੁਸ਼ਮਣ ਸਾਡਾ ਮਾਸੀ ਦਾ ਪੁੱਤਰ ਤੇ ਨਹੀਂ, ਉਹਨੂੰ ਦੁਸ਼ਮਣ ਇਸੇ ਵਾਸਤੇ ਕਹਿੰਦੇ ਵੀ ਉਹਨੇ ਆਪਣਾ ਕੰਮ ਕਰਨਾ। ਸੋ ਅਸੀਂ ਆਪਣਾ ਕੰਮ ਕਰੀਏ, ਅਸੀਂ ਵੱਧ ਤੋਂ ਵੱਧ ਲੌਬਿੰਗ ਕਰੀਏ ਆਪਣੇ ਕੌਮੀ ਕਾਰ ਦੀ, ਆਪਣੇ ਕੌਮੀ ਮਸਲਿਆਂ ਦੀ। ਜਿਸ ਤਰ੍ਹਾਂ ਅਮਰੀਕਾ ਦੇ ਸਿੰਘਾਂ ਨੇ ਕੌਮ ਦੀ ਨਸਲਕੁਸ਼ੀ ਦਾ ਪ੍ਰਚਾਰ ਕੀਤਾ ਵਾ, 5 ਸਟੇਟ ਅਸੈਂਬਲੀਆਂ ਨੇ ਹੁਣ ਤੱਕ ਕੌਮ ਦੀ ਨਸਲਕੁਸ਼ੀ ਦਾ ਮਤਾ ਪਾਸ ਕੀਤਾ ਵਾ। ਤੇ ਇਸ ਸਾਲ ਅਮਰੀਕਨ ਸਿੱਖ ਕਾਕਸ ਤੇ ਹੋਰ ਸਿੱਖ ਜਥੇਬੰਦੀਆਂ ਇਸ ਵੇਲੇ ਬਹੁਤ ਐਕਟਿਵ ਨੇ।
ਕਿ ਅਸੀਂ ਅਮਰੀਕਾ ਦੇ ਪਾਰਲੀਮੈਂਟ 'ਚ ਆਪਣੀ ਕੌਮ ਦੀ ਨਸਲਕੁਸ਼ੀ ਦਾ ਮਤਾ ਪਾਸ ਕਰਵਾਈਏ। ਅਕਾਲ ਪੁਰਖ ਭਲੀ ਕਰੂਗਾ। ਸਾਡਾ ਕੌਮੀ ਘਰ ਬਹੁਤ ਨੇੜੇ ਆ, ਵਿਸ਼ਵਾਸ ਰੱਖੋ, ਬਣ ਕੇ ਰਹੇਗਾ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।